ਸੋ ਮੇਨ ਗੱਲ ਇਹ ਆ ਰਮਨ ਜੀ ਵੀ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਵੀ ਉਹਦਾ ਹਸਬੈਂਡ ਉਹ ਡੋਡੇ ਪੀਂਦਾ ਆ, ਫੀਮ ਖਾਂਦਾ ਆ, ਜਾਂ ਕਿਸੇ ਦਾ ਪੁੱਤ ਜਿਹੜਾ ਆ ਉਹ ਯਕੀਨ ਬਣਿਆ ਹੁੰਦਾ ਬਹੁਤ ਵਾਰ। ਇਹ ਵੀ ਲੱਗਦਾ ਹੈ ਵੀ ਹਾਂ ਅੰਮ੍ਰਿਤਧਾਰੀ ਸਿੰਘ ਆ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਪਰ ਜਿੱਦਾਂ ਦੇ ਆਪਾਂ ਲੋਕਾਂ ਤੋਂ ਸਟੋਰੀਆਂ ਸੁਣ ਰਹੇ ਹਾਂ, ਜਿੰਨੀਆਂ ਕਾਲਾਂ ਆਉਂਦੀਆਂ, ਪਿਛਲੇ ਵੀਕ ਸਾਨੂੰ ਇੱਕ ਸਾਡੇ ਕਾਲਰ ਹੈਗੇ, ਉਹਨਾਂ ਨੇ ਦੱਸਿਆ ਸੀ ਵੀ ਉਹਨੇ ਤਾਂ 75% ਦੱਸਿਆ। ਹੁਣ ਮੈਨੂੰ ਨਹੀਂ ਪਤਾ ਵੀ ਉਹਨੇ ਨੰਬਰ ਕਿੱਥੋਂ ਲਿਆ ਵੀ ਟਰੱਕਿੰਗ 'ਚ ਇੰਨਾ ਜ਼ਿਆਦਾ ਜਿਹੜਾ ਯੂਜ਼ ਕਰ ਰਹੇ ਹੈਗੇ ਆ ਨੀਂਦ ਵਾਲੀਆਂ ਗੋਲੀਆਂ, ਹਨਾ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਆ ਇਸ ਵੇਲੇ ਆਪਣੀ ਕਮਿਊਨਿਟੀ 'ਚ ਵੀ। ਕਹਿੰਦੇ ਮੇਲਿਆਂ 'ਚ ਸ਼ਰੇਆਮ ਫੀਮ ਜਿਹੜੀ ਆ ਉਹ ਦੇਈ ਜਾਂਦੇ ਹੈਗੇ ਆ। ਸੋ ਇਹਦੇ ਤੇ ਆਪਾਂ ਸਰੋਤਿਆਂ ਦੇ ਵੀ ਕਾਲਸ ਲਵਾਂਗੇ, ਤੁਸੀਂ ਕਾਲ ਕਰਕੇ ਦੱਸਿਓ 408 272 5200 ਤੇ। ਪਰ ਅੱਜ ਫੈਂਟਲਿਨ ਦੇ ਸੰਬੰਧ ਦੇ ਵਿੱਚ NPR ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਆ ਅਮਰੀਕਾ ਦੇ ਵਿੱਚ। ਕਹਿੰਦੇ ਵੀ ਐਡਾ ਵੱਡਾ ਇਹ ਕ੍ਰਾਈਸਿਸ ਆ, ਇੰਨੇ ਲੋਕਾਂ ਦੀਆਂ, ਇੰਨੇ ਫੌਜੀਆਂ ਦੀਆਂ ਮੌਤਾਂ ਵੀਅਤਨਾਮ, ਅਫਗਾਨਿਸਤਾਨ, ਇਰਾਕ ਵਾਰ 'ਚ ਰਲ ਕੇ ਨਹੀਂ ਹੋਈਆਂ ਜਿੰਨੀਆਂ ਇੱਕ ਸਾਲ ਦੇ ਵਿੱਚ ਇਸ ਸਾਲ ਅਮਰੀਕਾ 'ਚ ਹੋ ਚੁੱਕੀਆਂ ਹੈਗੀਆਂ ਫੈਂਟਲਿਨ ਯੂਜ਼ ਕਰਕੇ। 1,12,000। ਪਹਿਲਾਂ ਮਿਡਵੈਸਟ ਦੇ ਵਿੱਚ ਸੀ, ਬਹੁਤ ਸਾਰੇ ਜਿਹੜੇ ਗੋਰਿਆਂ ਵਾਲੇ ਟਾਊਨ ਸੀ, ਉੱਥੇ ਟਾਊਨ ਸ਼ਹਿਰਾਂ ਪਿੰਡਾਂ ਦੇ ਪਿੰਡ ਜਿਹੜੇ ਆ ਉਹਨਾਂ ਦੇ ਕਹਿੰਦੇ ਜਵਾਨ ਲੋਕ ਆ ਜਿਹੜੇ 18 ਸਾਲ ਤੋਂ ਲੈ ਕੇ 45 ਸਾਲ ਦੇ ਉਹ ਮਰ ਗਏ ਹੈਗੇ ਆ। ਪਿਛਲੇ ਹਫ਼ਤੇ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਕੈਨੇਡਾ ਦੇ ਵਿੱਚ ਵੀ ਫੈਂਟਲਿਨ ਦੀਆਂ ਲੈਬਸ ਲੱਭੀਆਂ ਆ, ਇੱਧਰ ਵੈਨਕੂਵਰ ਸਾਈਡ ਤੇ ਟੋਰਾਂਟੋ ਵਾਲੀ ਸਾਈਡ ਦੇ ਵਿੱਚ। ਸੋ ਉਹ ਹਜੇ ਇਹ ਨਹੀਂ ਪਤਾ ਲੱਗਾ ਵੀ ਕਿਹਨਾਂ ਦੀਆਂ ਲੈਬਸ ਆ, ਪਰ ਉਹ ਸਾਰਾ ਜਿਹੜਾ ਮਾਲ ਹੈ ਚਾਈਨਾ ਤੋਂ ਆਉਂਦਾ, ਮੈਕਸੀਕੋ ਤੋਂ ਆਉਂਦਾ, ਜਿਹੜੇ ਕੈਮੀਕਲਸ ਆਉਂਦੇ ਆ, ਸੋ ਉਹਨਾਂ ਨੂੰ ਫੀਮ ਦੇ ਵਿੱਚ ਵੀ ਮਿਕਸ ਕੀਤਾ ਜਾਂਦਾ ਆ। ਸੋ ਜੋ ਲੋਕ ਫੀਮ ਯੂਜ਼ ਕਰਦੇ ਆ, ਉਹ ਲੱਗਦਾ ਤਾਂ ਉਹਨਾਂ ਨੂੰ ਇਹ ਆ ਵੀ ਅਸੀਂ ਜੀ ਫੀਮ ਖਾ ਕੇ ਤੇ ਆਪਾਂ ਕੰਮ ਜ਼ਿਆਦਾ ਕਰਦੇ ਆ, ਉਹਦੇ ਵਿੱਚ ਜਿਹੜਾ ਲੇਸ ਲਾਇਆ ਆ ਉਹ ਫੈਂਟਲਿਨ ਦਾ ਆ। ਤੇ ਫੈਂਟਲਿਨ ਜਿਹੜੀ ਆ ਇਹ ਕਹਿੰਦੇ ਹੈਰੋਇਨ ਤੋਂ ਵੀ ਜਿਹੜੀ ਬਹੁਤ ਖਤਰਨਾਕ ਆ। ਇਹਦੀਆਂ ਵੀ ਕਈ ਜਿਹੜੀਆਂ ਕੈਟਾਗਰੀਜ਼ ਹੈਗੀਆਂ। ਕਈ ਤਾਂ ਇਹ ਆ ਵੀ ਇੱਕ ਵਾਰੀ ਕਿਸੇ ਨੇ ਖਾ ਲਈ ਉਹਦੀ ਉਸੇ ਵੇਲੇ ਜਿਹੜੀ ਆ ਮੌਤ ਹੋ ਜਾਣੀ ਹੈਗੀ ਆ, ਓਵਰਡੋਜ਼ ਹੋ ਜਾਂਦਾ। ਹੁਣ ਇਹ ਸਭ ਤੋਂ ਵੱਡਾ ਜਿਹੜਾ ਇਹਦਾ ਪ੍ਰੈਸ਼ਰ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਬਣਿਆ ਹੋਇਆ ਆ। ਰਿਪਬਲਿਕਨਸ ਵੀ ਬਹੁਤ ਰੌਲਾ ਪਾ ਰਿਹਾ ਵੀ 12 ਮਹੀਨਿਆਂ 'ਚ 1,12,000 ਲੋਕਾਂ ਦੀ ਅਮਰੀਕਾ 'ਚ ਮੌਤ ਹੋ ਜਾਣੀ ਫੈਂਟਲਿਨ ਤੋਂ, ਡਰੱਗ ਯੂਜ਼ ਤੋਂ। ਇਹਦੇ ਲਈ ਕਿਸੇ ਨਾ ਕਿਤੇ ਤਾਂ ਰਿਸਪੌਂਸਿਬਿਲਿਟੀ ਲੈਣੀ ਪੈਣੀ ਹੈਗੀ ਆ। $50 ਬਿਲੀਅਨ ਅਮਰੀਕਾ ਨੇ ਰੱਖਿਆ ਆ ਫੰਡ ਦੇ ਲਈ, ਇਹਨੂੰ ਕਿਤੇ ਨਾ ਕਿਤੇ ਵੀ ਜਿਹੜੀ ਆ ਇਹ ਡਰੱਗ ਅਮਰੀਕਾ ਦੇ ਵਿੱਚ ਐਂਟਰ ਨਾ ਹੋਵੇ, ਹਨਾ। ਇਸ ਨੰਬਰ ਤੋਂ NPR ਇਹ ਲਿਖਦਾ ਆ ਵੀ ਹਰ 4.5 ਮਿੰਟ ਬਾਅਦ ਇੱਕ ਬੰਦੇ ਦੀ ਮੌਤ ਇਸ ਜਿਹੜੀ ਇਹ ਡਰੱਗ ਆ ਯੂਜ਼ ਕਰਨ ਤੋਂ ਹੁੰਦੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਸਾਡੀਆਂ ਭੈਣਾਂ ਬਹੁਤ ਸੁਣਦੀਆਂ ਜਿਨ੍ਹਾਂ ਦੇ ਹਸਬੈਂਡ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਪੇਰੈਂਟਸ ਹੈਗੇ ਆ, ਘਰਾਂ 'ਚ ਬੈਠੇ ਹੁੰਦੇ ਆ, ਟਰੱਕਰਸ ਖੁਦ ਵੀ ਆ, ਵੀ ਭਾਈ ਇਹ ਜਿਹੜੀ ਚੀਜ਼ ਆ ਇਹਨੂੰ ਯੂਜ਼ ਕਰਨਾ ਇਮੀਡੀਏਟਲੀ ਬੰਦ ਕਰੋ। ਇਹ ਸਹੀ ਨਹੀਂ ਹੈ। ਜਿੱਥੋਂ ਆਪਾਂ ਆਏ ਆ ਪਹਿਲਾਂ ਉੱਥੇ ਸਾਡਾ ਜੈਨੋਸਾਈਡ ਗਵਰਨਮੈਂਟ ਨੇ ਕੀਤਾ, ਗੋਲੀਆਂ ਮਾਰ ਕੇ, ਫਿਰ ਡਰੱਗ ਲੈ ਕੇ, ਹੁਣ ਇੱਥੇ ਤੁਸੀਂ ਆਪ ਖੁਦ ਕਰ ਰਹੇ ਹੈਗੇ ਆ। ਵੀ ਕਰਨਾ ਕੀ ਚਾਹੁੰਦੇ ਹੈਗੇ ਆ? ਇਹ ਤਾਂ ਬਹੁਤ ਮਾੜੀ ਗੱਲ ਆ। ਡਰੱਗ ਖਾ ਕੇ ਟਰੱਕ ਚਲਾਉਣਾ, ਤੁਸੀਂ ਆਪ ਤਾਂ ਮਰਨਾ ਹੀ ਮਰਨਾ ਆ, ਹੋਰ ਜਿਹੜੇ ਹਾਈਵੇ ਦੇ ਉੱਤੇ ਬਾਕੀ ਪਰਿਵਾਰ ਜਾ ਰਹੇ ਆ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈਗਾ ਆ ਜਦੋਂ ਉਹਨਾਂ ਦੇ ਵਿੱਚ ਟਰੱਕ ਵੱਜਣਾ। ਜਾਂ ਆਪਾਂ ਦੇਖੀ ਆ ਪਿਛਲੀ ਕਿੰਨੀਆਂ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ ਵੀ ਕਿੱਦਾਂ ਟਰੱਕ ਨੇ ਕਾਰਾਂ ਚੱਕ ਕੇ ਮਾਰੀਆਂ, ਬੰਦੇ ਮਾਰਤੇ, ਹਨਾ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਅਨਫੋਰਚੂਨੇਟ ਪਾਰਟ ਇਹ ਆ ਰਮਨ ਜੀ ਤੇ ਰਾਜਕਰਮਵੀਰ ਸਿੰਘ ਜੀ, ਬੰਦੇ ਆਪਣੇ ਬੋਲਦੇ ਨਹੀਂ, ਪਰਿਵਾਰ ਬੋਲਦੇ ਨਹੀਂ ਹੈਗੇ। ਸੋ ਜਿਨ੍ਹਾਂ ਦੇ ਘਰ ਦਾ ਮਰ ਜਾਂਦਾ ਆ ਬਸ ਮੁੜ ਕੇ ਰੋ ਕੇ ਹਟ ਜਾਂਦੇ ਆ। ਇਹ ਕਮਿਊਨਿਟੀ ਨੂੰ ਵੱਡਾ ਇਸ਼ੂ ਆ, ਇਹ ਰਲ ਕੇ ਜਿਹੜਾ ਸੈਟਲ ਕਰਨਾ ਪੈਣਾ ਆ। ਕਿਸੇ ਦੇ ਘਰ ਪ੍ਰੋਬਲਮ ਆ, ਭਾਈ ਆਪਣੇ ਰਿਸ਼ਤੇਦਾਰਾਂ ਨਾਲ, ਆਂਢੀਆਂ ਗੁਆਂਢੀਆਂ ਨਾਲ, ਡਾਕਟਰ ਨਾਲ, ਗੁਰੂ ਘਰਾਂ ਨਾਲ ਗੱਲਬਾਤ ਕਰੋ ਤਾਂ ਕਿ ਜਿਹੜਾ ਤੁਹਾਡਾ ਕੋਈ ਵੀ ਘਰ ਦਾ ਮੈਂਬਰ ਆ ਜੇ ਗਲਤ ਪਾਸੇ ਲੱਗਿਆ ਤਾਂ ਉਹਨੂੰ ਕਿਸ ਤਰ੍ਹਾਂ ਜਿਹੜਾ ਬਚਾਇਆ ਜਾ ਸਕਦਾ ਹੈਗਾ। ਬਿਲਕੁਲ ਹੈਲਪ ਅਵੇਲੇਬਲ ਆ, ਕਿੰਨੇ ਤਰ੍ਹਾਂ ਦੇ ਜਿਹੜੇ ਇੱਥੇ ਰਿਸੋਰਸਿਸ ਆ, ਸਰਕਾਰ ਵੱਲੋਂ ਵੀ ਆ, ਵੈਸੇ ਵੀ ਆ, ਤੁਹਾਡੀ ਇੰਸ਼ੋਰੈਂਸਿਸ ਹੈਗੀਆਂ ਉਹਦੇ ਥਰੂ ਹੈਗੇ ਆ। ਪਰ ਇੱਥੇ ਰਾਜਕਰਨ ਇੱਥੇ ਮੈਂ ਇੱਕ ਗੱਲ ਕਹੂੰਗਾ, ਕਿਉਂਕਿ ਮੈਂ ਇਸ ਮਾਮਲੇ ਦੇ ਵਿੱਚ ਕਾਫੀ ਡੀਲ ਕਰ ਰਿਹਾ ਹੈਗਾ। ਆਪਣੀ ਕਮਿਊਨਿਟੀ, ਆਪਣਾ ਗੁਰੂ ਘਰ, ਆਪਣਾ ਸਾਰਾ ਜਿਹੜਾ ਤਾਣਾ ਬਾਣਾ ਆ ਇਸ ਚੀਜ਼ ਦੇ ਵਿੱਚ ਹੈਲਪ ਨਹੀਂ ਕਰਦਾ। ਇਹ 100% ਗਾਰੰਟੀ ਆ ਕਿ ਸਾਡੇ ਜਿੰਨੇ ਵੀ ਬੱਚੇ ਆ, ਸਾਡੇ ਕੀ ਗੱਲ ਦੂਜੀ ਕਮਿਊਨਿਟੀ ਦੇ ਵਿੱਚ 12 ਸਟੈਪ ਪ੍ਰੋਗਰਾਮ ਹੈਗਾ, ਸਾਡੇ ਕੇਸ ਗੁਰੂ ਘਰ ਦੇ ਵਿੱਚ 12 ਸਟੈਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਕਿੱਥੇ ਅਸੀਂ ਕਹਿੰਦੇ ਆ ਵੀ ਸਾਡਾ ਕੋਈ ਬੰਦਾ ਨਸ਼ਾ ਕਰਦਾ, ਉਹਨੂੰ ਜੇ ਹੈਲਪ ਦੀ ਲੋੜ ਆ, ਉਹ ਕਿੱਥੇ ਰੀਚ ਆਊਟ ਕਰੇ। ਅੱਜ ਮੈਨੂੰ ਇੱਕ ਜਗ੍ਹਾ ਵੀ ਦੱਸ ਦਿਓ
ਕਿ ਤੁਸੀਂ ਕਿੱਥੇ ਉਹ ਰੀਚ ਆਊਟ ਕਰੇ, ਸਾਡੀ ਕਮਿਊਨਿਟੀ ਸੁਣੀ ਜਾ ਸਕਦੀ ਹੈ, ਉਹਨੂੰ ਪ੍ਰੀ ਦਰਜ ਕੀਤਾ ਜਾਂਦਾ ਹੈ, ਉਹਨੂੰ ਮਤਲਬ ਕਿ ਪੂਰੇ ਤਾਨੇ ਮਿਹਣੇ ਮਾਰੇ ਜਾਂਦੇ ਆ, ਸਭ ਕੁਝ ਕੀਤਾ ਜਾਂਦਾ ਹੈ। ਪਰ ਅਫਸੋਸ ਦੀ ਗੱਲ ਇਹ ਆ ਕਿ ਆਪਾਂ ਗੱਲਾਂ ਜ਼ਰੂਰ ਕਰਦੇ ਹਾਂ, ਪਰ ਅਸੀਂ ਹੈਲਪ ਵਾਸਤੇ ਕੋਈ ਵੀ ਚੀਜ਼ ਨਹੀਂ ਖੜੀ ਕੀਤੀ ਅੱਜ ਤੱਕ। ਔਰ ਇਸ ਚੀਜ਼ ਦਾ ਮੈਨੂੰ ਬਹੁਤ ਅਫਸੋਸ ਹੈ। ਮੈਂ ਪਿਛਲੇ 4 ਸਾਲ ਤੋਂ ਇਸ ਏਰੀਏ ਦੇ ਵਿੱਚ ਕੰਮ ਕਰ ਰਿਹਾ, ਇਸ ਖਾਸ ਕਰਕੇ। ਔਰ ਸਾਡੇ ਕਲੋਜ਼ ਫੈਮਲੀਜ਼ ਦੇ ਵਿੱਚ ਇਹ ਡੈਥ ਫੈਂਟਨਲ ਨਾਲ ਹੋਈਆਂ ਹੈਗੀਆਂ, ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਵੀ ਜਗ੍ਹਾ ਤੁਸੀਂ ਅੱਜ ਮੈਨੂੰ ਉਂਗਲ ਚੱਕ ਕੇ ਦੱਸ ਦਿਓ ਵੀ ਇੱਕ ਵੀ ਜਗ੍ਹਾ ਤੁਸੀਂ ਕਰ ਦਿਓ ਕਿ ਜਿੱਥੇ ਕੋਈ ਡਰੱਗ ਖਾਣ ਵਾਲਾ ਚਲਾ ਜਾਵੇ ਤਾਂ ਉਹਨੂੰ ਅੱਜ ਹੈਲਪ ਅਵੇਲੇਬਲ ਹੈਗੀ। ਦੂਜੀਆਂ ਕਮਿਊਨਿਟੀਜ਼ ਨੇ ਕਿੰਨਾ ਕੁਛ ਕੀਤਾ ਹੋਇਆ, ਕਿੰਨੀਆਂ ਹੈਲਪ ਆ, ਕਿੰਨੇ ਸਟੈਪ ਪ੍ਰੋਗਰਾਮ ਆ, ਸਾਡੇ ਕੋਲ ਕੁਛ ਨਹੀਂ ਹੈਗਾ। ਕਰਨ ਦੀ ਲੋੜ ਆ, ਬਿਲਕੁਲ ਜੀ, ਗੱਲਾਂ ਕਰਨ ਜੋਗੇ, ਬਿਲਕੁਲ ਜੀ, ਇਹ ਸਿਰਫ ਤੇ ਜ਼ਰੂਰਤ ਸਿਰਫ ਹੈ। ਅਸੀਂ ਗੱਲਾਂ ਕਰਨ ਜੋਗੇ ਆ, ਹੋਰ ਕੁਛ ਨਹੀਂ ਕਰ ਸਕਦੇ।